तमाम वेखण वालिਆਂ ਨੂੰ अस्सलाम वालेकुम ਤੇ ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਨਾਲ ਨਾਇਬ ਸ਼ਫੀਕ, ਸਾਡੇ ਨਾਲ ਇੱਕ ਬਹੁਤ ਪਿਆਰੇ ਤੇ ਬਹੁਤ ਸਵੀਟ ਆਂਟੀ ਜੀ ਬੈਠੇ ਹੋਏ ਨੇ। ਇਹਨਾਂ ਨਾਲ ਗੱਲਬਾਤ ਕਰਨੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਨੇ ਤੁਹਾਡੇ? ਬਹੁਤ ਵਧੀਆ, ਇੱਥੇ ਆ ਕੇ ਹੋਰ ਵਧੀਆ। ਕੀ ਨਾਂ ਹੈ ਤੁਹਾਡਾ? ਰਣਵੀਰ। ਰਣਵੀਰ। ਤੇ कैसा ਲੱਗਾ ਤੁਹਾਨੂੰ ਇੱਥੇ ਆ ਕੇ? ਬਹੁਤ ਅੱਛਾ। ਜਿੰਨੇ ਸਾਡੇ ਸੀ ਨਾ ਇੱਕ ਡਰ ਕਿ ਪਾਕਿਸਤਾਨ ਜਾ ਰਹੇ ਹੋ ਤੇ ਹਰਾਸਮੈਂਟ ਹੈ, ਐਸਾ ਕੁਝ ਨਹੀਂ ਲੱਗਿਆ। ਇੰਨਾ ਮਤਲਬ ਸਮੂਥਲੀ ਸਾਰਾ ਪ੍ਰੋਗਰਾਮ ਚੱਲਦਾ ਪਿਆ ਸਾਡਾ, ਔਰ ਇੰਨਾ ਇੱਥੇ ਆ ਕੇ ਸੇਵਾ ਭਾਵ ਸ਼ਰਧਾ ਵੀ ਆ ਲੱਕੀ ਕਿਸੇ ਆਪਣੇ ਜਨਮ ਵਿੱਚ ਇਸ ਜਗ੍ਹਾ ਤੇ ਗੁਰੂਆਂ ਦੇ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਗਿਆ। ਬਿਲਕੁਲ ਜੀ, ਇਹ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਬਹੁਤ ਭਾਗਸ਼ਾਲੀ ਹੋ ਕਿ ਤੁਹਾਨੂੰ ਮੌਕਾ ਮਿਲਿਆ ਹੈ। ਸਾਨੂੰ ਇਹ ਜਨਮ ਵਿੱਚ ਮੌਕਾ ਮਿਲ ਗਿਆ। ਅਸੀਂ ਜਿਵੇਂ ਬਾਰਡਰ ਕ੍ਰਾਸ ਕੀਤਾ ਤੇ ਅਸੀਂ ਦੇਖ ਰਹੇ ਸੀ ਸਿਰਫ ਇੱਕ ਲਾਈਨ ਦਾ ਫਰਕ ਹੈ, ਇੱਕ ਲਾਈਨ ਦਾ ਫਰਕ, ਹੋਰ ਕਿਸੇ ਚੀਜ਼ ਦਾ ਫਰਕ ਨਹੀਂ। ਅਸੀਂ ਇਨਸਾਨ ਤੇ ਇੱਕੋ ਜਿਹੇ ਹਾਂ, ਹੈ ਨਾ। ਬਿਲਕੁਲ ਜੀ। ਵੇਖੋ ਲਾਂਘਾ ਵਿੱਚ ਆ ਗਿਆ, ਲਾਈਨ ਦਾ ਫਰਕ ਪੈ ਗਿਆ। ਅਸੀਂ ਤੇ ਤੁਸੀਂ ਸੇਮ ਹੀ ਸੀ, ਸਾਡੇ ਵੱਡੇ ਸੇਮ ਸੀ, ਪਾਣਾ ਕੱਪੜੇ ਪਹਿਨਨੇ, ਖਾਣਾ ਪੀਣਾ, ਕਲਚਰ ਸਭ ਕੁਝ ਇੱਕ ਹੀ ਸੀ। ਸਭ ਇੱਕ ਜੈਸੇ ਤਿਉਹਾਰ ਮਨਾਉਂਦੇ ਸੀ ਤੇ ਇਕੱਠੇ ਹੁੰਦੇ ਸੀ। ਤੇ ਉਹ ਫਿਰ ਲਾਂਘੇ ਦੀ ਵਜ੍ਹਾ ਤੋਂ ਦੂਰੀਆਂ ਪੈ ਗਈਆਂ। ਸਾਡੇ ਫਾਦਰ ਨਾਮ ਲੈਂਦੇ ਸੀ ਗੁਜਰਾਵਾਲਾ, ਸ਼ੇਖੂਪੁਰਾ, ਸਾਨੂੰ ਕੁਝ ਨਹੀਂ ਪਤਾ, ਲੇਕਿਨ ਇੱਕ ਇੱਥੇ ਆ ਕੇ ਨਾ ਇੱਕ ਫੀਲਿੰਗ ਆਫ ਕਨੈਕਸ਼ਨ ਕਿ ਵੀ ਹੈ ਇੱਥੇ ਕੁਝ ਸਾਡੇ ਵੀ ਕਸ਼ਿਸ਼ ਮਾਰੀ ਨਾ। ਹਾਂ, ਕਿ ਸਾਡਾ ਵੀ ਇੱਥੇ ਕੁਝ ਹੈ ਵੇ, ਕਿ ਸਾਡੇ ਪੇਰੈਂਟਸ ਇੱਥੋਂ ਗਏ ਨੇ ਤੇ ਕੁਝ ਨਾ ਕੁਝ ਤੇ ਹੈ ਨਾ ਸਾਡਾ ਵੀ ਇੱਥੇ ਰਿਸ਼ਤਾ। ਬਿਲਕੁਲ ਜੀ। ਤੇ ਤੁਸੀਂ ਇਕੱਲੇ ਆਏ ਹੋ ਇੱਥੇ ਕਿ? ਨਹੀਂ, ਮੇਰੇ ਹਸਬੈਂਡ ਨਾਲ ਆਏ ਨੇ, ਸਰਦਾਰ ਸਾਹਿਬ। ਉਹ ਜਿਹੜੀ ਵੱਡੀ ਜੀ ਫੈਮਿਲੀ ਨਾਲ ਤੁਹਾਡਾ ਇੰਟਰਵਿਊ ਹੁੰਦਾ ਪਿਆ ਸੀ, ਉਹਨਾਂ ਨਾਲ ਆਏ ਹੋ ਤੁਸੀਂ? ਇਹ ਸਾਰਾ ਸਾਡਾ ਗਰੁੱਪ ਹੈਗਾ ਕਪਲ ਕਿੱਟੀ ਦਾ। ਉਹਦੇ ਚ ਹਿੰਦੂ ਫੈਮਿਲੀਜ਼ ਵੀ ਸਨ, ਨੌਨ ਸਿੱਖ ਸਾਰੇ ਹੈਗੇ ਆ, ਲੇਕਿਨ ਫਰਕ ਕੋਈ ਨਹੀਂ, ਸਿਰਫ ਕੇਸਾਂ ਦਾ ਫਰਕ ਹੈ। ਕੋਈ ਮੰਦਿਰ ਵੀ ਜਾਂਦੇ ਨੇ ਤੇ ਕਈਆਂ ਨੇ ਕੇਸ ਰੱਖੇ ਹੋਏ ਨੇ। ਕੁਝ ਸਾਡੇ 2-3 ਫੈਮਿਲੀਜ਼ ਨੇ ਜਿਹੜੇ ਸਾਡੇ ਕਜ਼ਨਸ ਨੇ, ਫਸਟ ਕਜ਼ਨ, ਉਹ ਵੀ ਇਕੱਠੇ ਹੀ ਆਏ ਸੀ। ਅੱਛਾ। ਤੇ ਇਹ ਦੱਸੋ ਕਿ ਤੁਸੀਂ ਅੰਦਰ ਮੱਥਾ ਟੇਕਿਆ? ਹਾਂ, ਬਿਲਕੁਲ। ਅੰਦਰ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ, ਅਖੀਰਲੀ ਅਸ਼ਟਪਦੀ ਤੱਕ ਅਸੀਂ ਬੈਠੇ ਹਾਂ ਤੇ ਪਾਠ ਸੁਣ ਕੇ ਆਏ। ਤੁਸੀਂ ਪਾਠ ਵਿੱਚ ਕਦੀ ਹਿੱਸਾ ਲਿਆ ਹੈ? ਕਦੀ ਪਾਠ? ਮੈਂ ਸਕੂਲ ਵਿੱਚ ਟੀਚਰ ਹਾਂ। ਅੱਛਾ। ਤੇ ਮੈਂ ਆਪਣੇ ਸਕੂਲ ਵਿੱਚ ਆਪਣਾ ਜਿਹੜਾ ਸਾਡੇ ਬਾਬਾ ਜੀ ਦਾ ਰੂਮ ਹੈ ਸਾਰਾ ਮੈਂ ਹੀ ਸੰਭਾਲਨੀ ਹਾਂ, ਸੇਵਾ ਸੰਭਾਲ ਬਾਬਾ ਜੀ ਨੇ ਦਿੱਤੀ ਹੋਈ ਹੈ ਤੇ ਸੇਵਾ ਕਰਦੇ ਪਏ ਹਾਂ। ਬਹੁਤ ਚੰਗੀ ਗੱਲ ਹੈ ਕਿ ਤੁਹਾਨੂੰ ਇੰਨਾ ਨੇਕ ਕੰਮ ਮਿਲਿਆ ਹੋਇਆ ਹੈ। ਤੇ ਇਹ ਦੱਸੋ ਕਿ ਤੁਸੀਂ ਇੱਥੋਂ ਸ਼ਾਪਿੰਗ ਕਰੋਗੇ, ਕੀ ਖਰੀਦ ਕੇ ਲੈ ਕੇ ਜਾਓਗੇ? ਕੀ ਸੋਚਿਆ ਤੁਸੀਂ ਕਿ ਤੁਸੀਂ ਸ਼ਾਪਿੰਗ? ਇੱਥੇ ਆ ਕੇ ਮੈਨੂੰ ਲੱਗਦਾ ਚੀਜ਼ਾਂ ਦੇ ਵਿੱਚ ਕੁਝ ਰਹਿ ਹੀ ਨਹੀਂ ਗਿਆ। ਇੰਨੀ ਰੂਹਾਨੀਅਤ ਹੈ, ਇੰਨੀ ਮਤਲਬ ਇੱਥੇ ਚੀਜ਼ਾਂ ਤੇ ਮਟੀਰੀਅਲਿਸਟਿਕ ਅਸੀਂ ਕਿੱਥੇ ਵੀ ਲੈ ਹੀ ਸਕਦੇ ਹਾਂ। ਪਾਕਿਸਤਾਨ ਦੀਆਂ ਸੂਟ ਅਸੀਂ ਅਜੇ ਤੱਕ ਪਾਉਂਦੇ ਹੀ ਪਏ ਹਾਂ, ਉੱਥੇ ਵੀ ਇੰਡੀਆ ਵੀ ਸਭ ਲੈਂਦੇ ਹਾਂ। ਬਸ ਇੱਥੇ ਆ ਕੇ ਤੇ ਹੈਗਾ ਕਿ ਗਏ ਹਾਂ ਤੇ ਅੰਦਰੋਂ ਇੱਕ ਦਿਲ ਜਿਹੜਾ ਨਾ ਉਹ ਰੱਜ ਕੇ ਜਾਏ ਕਿ ਵੀ ਆਪਣੇ ਗੁਰੂਆਂ ਦੇ ਸਥਾਨ ਦੇ ਦਰਸ਼ਨ ਕਰਕੇ ਆਏ ਹਾਂ। ਅੱਗੋਂ ਆਪਣੇ ਬੱਚਿਆਂ ਨੂੰ ਵੀ ਕਹੀਏ ਕਿ ਇੱਥੇ ਆ ਕੇ ਇੱਕ ਵਾਰੀ ਦਰਸ਼ਨ ਜ਼ਰੂਰ ਕਰੋ। ਬਿਲਕੁਲ, ਜ਼ਰੂਰ ਆਉਣ ਜੀ। ਤੇ ਇਹ ਦੱਸੋ ਕਿ ਤੁਸੀਂ ਕਿੰਨੀ ਦੇਰ ਤੋਂ ਸੋਚਦੇ ਪਏ ਸੀ ਤੁਸੀਂ ਇੱਥੇ ਆਓਗੇ, ਦਰਸ਼ਨ ਕਰੋਗੇ? ਐਕਚੁਅਲੀ ਜਦੋਂ ਦਾ ਕੋਰੀਡੋਰ ਦਾ ਬਣਿਆ ਨਾ ਤੇ ਉਹ ਸਾਰੇ ਪਾਸੇ ਹੁੰਦਾ ਸੀ ਕਿ ਜਾਣਾ ਚਾਹੀਦਾ ਤੇ ਸਾਡੇ ਜਿਹੜੇ ਵੀਰ ਜੀ ਨੇ ਉਹਨਾਂ ਨੇ ਉਦਮ ਕੀਤਾ ਸਾਰੇ ਗਰੁੱਪ ਨੂੰ ਤੇ ਸਭ ਕੁਝ ਉਹਨਾਂ ਨੇ ਫਿਰ ਫਾਰਮੈਲਿਟੀਜ਼ ਵਗੈਰਾ ਜੋ ਵੀ ਸੀ ਸਟਾਰਟਿੰਗ ਵੈਰੀਫਿਕੇਸ਼ਨ ਉਹਨਾਂ ਨੇ ਕਰਵਾਈ ਤੇ ਅਸੀਂ ਫਿਰ ਅੱਜ ਇੱਕ ਇਹ ਉਹਨਾਂ ਨੇ ਸਿਰ ਮੇਰੇ ਤੇ ਕੀਤਾ ਕਿ ਵੀ ਮੇਰੇ ਵੀਕਐਂਡਸ ਤੇ ਉਹਨਾਂ ਨੇ ਪ੍ਰੋਗਰਾਮ ਰੱਖਿਆ ਤਾਂ ਕਿ ਮੈਨੂੰ ਸਕੂਲ ਤੋਂ ਆਫ ਨਾ ਲੈਣਾ ਮਿਲ ਜਾਏ। ਤੇ ਨਾਲੇ ਬਹੁਤ ਚੰਗੀ ਗੱਲ ਹੈ ਕਿ ਤੁਹਾਨੂੰ ਆਫ ਵੀ ਮਿਲ ਗਿਆ, ਪਰ ਤੁਹਾਨੂੰ ਪਰੇਸ਼ਾਨੀ ਰਹਿਣੀ ਸੀ ਕਿ ਮੈਂ ਜਾਣਾ ਸੀ ਤੇ ਦੇਖੋ ਨਾ ਡਿਊਟੀ ਹੁੰਦੀ ਹੈ। ਪਰ ਮੈਂ ਇੱਥੇ ਆ ਕੇ ਸੱਚੀ ਇਹ ਲੱਗ ਰਿਹਾ ਕਿ ਅਗਰ ਥੋੜੀ ਦੇਰ ਵਾਸਤੇ ਅਸੀਂ ਸੋਚੀਏ ਕਿ ਵੀ ਸਾਡੇ ਗੁਰੂਆਂ ਨੇ ਇੱਥੇ ਰਹਿੰਦੇ ਸੀ, ਇੱਥੇ ਉਹਨਾਂ ਨੇ ਵਸਾਇਆ ਹੈ ਸ਼ਹਿਰ, ਤੇ ਇੱਕ ਨਾ ਬੜੀ ਅੱਛੀ ਫੀਲਿੰਗ ਆਉਂਦੀ ਕਿ ਅਸੀਂ ਆਪਣੀ ਜ਼ਿੰਦਗੀ 'ਚ ਇਹ ਚੀਜ਼ਾਂ ਦੇਖਦੇ ਪਏ। ਸਾਨੂੰ ਅਰਦਾਸ ਕਰਨੇ ਅੱਗੋਂ ਵੀ ਦੋ ਜਿਹੜੀ ਕੰਟਰੀਜ਼ ਦਾ ਜਿਹੜੇ ਨੇ ਸਭ ਖਤਮ ਹੋਏ ਤੇ ਪਿਆਰ ਬਣਨੇ, ਸਾਡੇ ਹੋਰ ਰਸਤੇ ਖੁੱਲ੍ਹਣ। ਅਸੀਂ ਨਨਕਾਣਾ ਸਾਹਿਬ ਤੱਕ ਅੱਗੇ ਤੱਕ ਵੀ ਦਰਸ਼ਨ ਕਰਕੇ ਆਏ ਹੀ। ਅੱਛਾ, ਤੁਸੀਂ ਨਨਕਾਣਾ ਸਾਹਿਬ ਨਹੀਂ ਕਦੀ ਗਏ? ਨਹੀਂ, ਇਹ ਫਸਟ ਟਾਈਮ ਹੀ ਹੈ। ਫਸਟ ਟਾਈਮ ਕਰਤਾਰਪੁਰ ਆਏ ਹੋ। ਤੇ ਤੁਹਾਡੇ ਕੀ ਵਿਚਾਰ ਨੇ ਨਨਕਾਣਾ ਸਾਹਿਬ ਜਾਣ ਦੇ? ਜਿਹੜੇ ਬਾਕੀ ਗੁਰਦੁਆਰੇ ਵੀ ਹੈ ਨੇ ਇੱਥੇ? ਬਸ ਉਹਨਾਂ ਹੀ ਹੋਈ ਹੈ ਕਿ ਬਈ ਉਹ ਆਪੇ ਬਾਬਾ ਜੀ ਨੂੰ ਅਰਦਾਸ ਕਰਨੇ ਵੀ ਹੋਰ ਗੁਰੂ ਧਾਮਾਂ ਤੋਂ ਜਿਨ੍ਹਾਂ ਤੋਂ ਵਿਛੋੜਿਆ ਗਿਆ ਉਹਦੇ ਖੁੱਲੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਦਾ ਦਾਨ ਬਖਸ਼ਣ ਸਾਨੂੰ। ਬਿਲਕੁਲ ਜੀ, ਸਾਡੀ ਵੀ ਇਹੀ ਦੁਆ ਹੈ ਕਿਉਂਕਿ ਤੁਹਾਡੇ ਲਈ ਵੀ ਜਨ ਸਾਡੇ ਲਈ ਮੱਕਾ ਮਦੀਨਾ, ਤੁਹਾਡੇ ਲਈ ਵੀ ਇਹੀ ਪਲੇਸਿਸ ਨੇ। ਮੱਕਾ ਮਦੀਨਾ ਸਭ ਇੱਕੋ ਹੀ ਜਗ੍ਹਾ ਨੇ, ਬਸ ਤਰੀਕੇ ਅਲੱਗ ਨੇ। ਤਰੀਕੇ ਜਾਣਾ ਤੇ ਉੱਪਰ ਇੱਕੋ ਹੀ ਹੈ, ਬਿਲਕੁਲ ਉਹਦੇ ਦਰਬਾਰ ਵਿੱਚ ਹੀ ਹੈ ਨਾ। ਸਾਡੇ ਵਾਸਤੇ ਤੇ ਬਸ ਜਿੱਥੇ ਦਰਸ਼ਨ ਹੋ ਗਏ ਸਾਡੇ ਵਾਸਤੇ ਹੋ ਗਏ ਉਹ ਹਾਜ ਹੈ। ਅੱਗੋਂ ਕਿਸਮਤ ਮੇਰੇ ਰੱਬ ਮੌਕਾ ਦੇਗਾ, ਜ਼ਿੰਦਗੀ ਦੇਗਾ ਤੇ ਹੋ ਸਕਦਾ ਨਨਕਾਣਾ ਸਾਹਿਬ ਤੱਕ ਵੀ ਜਾਈਏ, ਕਿਉਂਕਿ ਆਪਣਾ ਹੱਜ ਵੀ ਪੂਰਾ ਕਰ ਲਈਏ। ਬਿਲਕੁਲ ਜੀ, ਤੁਸੀਂ ਹੱਜ ਪੂਰਾ ਕਰੋ। ਉਮਰਾ ਹੱਜ ਸਾਲ 'ਚ ਇੱਕ ਵਾਰੀ ਹੁੰਦਾ ਤੇ ਉਮਰਾ ਜਿਹੜਾ ਉਹ ਤੁਸੀਂ ਕਦੀ ਵੀ ਕਰ ਸਕਦੇ ਹੋ। ਇਹ ਹੱਜ ਉਮਰੇ ਦਾ ਫਰਕ ਹੁੰਦਾ ਹੈ। ਤੇ
ਤੁਸੀਂ ਇਹ ਦੱਸੋ ਕਿ ਜੋ ਤੁਸੀਂ ਇੱਥੇ ਆ ਰਹੇ ਸੋ ਤੁਹਾਨੂੰ ਕਿਹੜੀ ਕਿਹੜੀ ਹੈਰੈਸਮੈਂਟ ਤੁਸੀਂ ਕਿਹਾ ਸੀ ਕਿ ਬੜੀ ਫੀਲ ਕੀਤੀ ਲੋਕਾਂ ਨੇ ਕੀ ਤੁਹਾਡੇ ਦਿਲ 'ਚ ਵਹਿਮ ਪਾਇਆ ਸੀ ਇੰਜ ਹੋ ਜਾਏਗਾ ਇੰਜ ਹੋ ਆਪਣਾ ਧਿਆਨ ਰੱਖਿਆ ਜੇ ਪਤਾ ਨਹੀਂ ਇੱਕ ਨਾ ਇੱਕ ਜਿਵੇਂ ਹੁੰਦਾ ਨਾ ਸਾਈਕੋਲੋਜੀ ਬਣ ਗਈ ਹੈ ਸਾਈਕੋਲੋਜੀਕਲੀ ਅਸੀਂ ਸਾਰੇ ਇਹ ਸੋਚਨੇ ਆ ਕਿ ਬਈ ਨਹੀਂ ਉਹ ਇੰਜ ਹੀ ਹੋਣਗੇ ਪਰ ਐਸਾ ਕੁਝ ਨਹੀਂ ਹੈ ਇੰਨਾ ਪਿਆਰ ਮੁਹੱਬਤ ਇੰਨੀ ਸੇਵਾ ਸ਼ਰਧਾ ਸਾਥ ਕਿਸੇ ਚੀਜ਼ ਦੀ ਕਮੀ ਨਹੀਂ ਹੈ ਲੰਗਰ ਚੱਖਿਆ ਤੁਸੀਂ ਅਜੇ ਖਾਣਾ ਹੈ ਮੈਂ ਤੇ ਭੁੱਖ ਵਧਾ ਰਹੀ ਹਾਂ ਜ਼ਿਆਦਾ ਲੰਗਰ ਢਿੱਡ ਭਰ ਕੇ ਖਾਓ ਢਿੱਡ ਭਰ ਕੇ ਖਾਵਾਂਗੇ ਸਹੀ ਤੇ ਕਿਉਂਕਿ ਇਹ ਕਿਹੜੇ ਮੌਕੇ ਬਾਰ-ਬਾਰ ਮਿਲਦੇ ਜ਼ਿੰਦਗੀ 'ਚ ਪਹਿਲੀ ਵਾਰ ਤੁਹਾਨੂੰ ਮੌਕਾ ਮਿਲਿਆ ਹੈ ਤੇ ਤੁਸੀਂ ਅਰਦਾਸ ਕਰਨੇ ਆ ਰੱਬ ਸਾਰਿਆਂ ਵਾਸਤੇ ਰਾਹ ਖੋਲੇ ਇਹੋ ਜਿਹੇ ਥਾਵਾਂ ਦੇ ਦਰਸ਼ਨ ਖੁੱਲੇ ਹੋਣ ਸਭ ਬਿਲਕੁਲ ਜੀ ਤੇ ਜੀ ਨਾਜ਼ਰੀਨ ਤੁਸੀਂ ਵੇਖਿਆ ਕਿ ਬਹੁਤ ਪਿਆਰੇ ਬਹੁਤ ਸਵੀਟ ਆਂਟੀ ਸਾਡੇ ਨਾਲ ਸੀ ਤੇ ਇਹਨਾਂ ਨੇ ਬਹੁਤ ਚੰਗੀਆਂ ਗੱਲਾਂ ਕੀਤੀਆਂ ਤੇ ਇਹਨਾਂ ਨੇ ਇਹ ਦੱਸਿਆ ਕਿ ਧਿਆਨ ਤੋਂ ਪਹਿਲਾਂ ਹੈਰੈਸਮੈਂਟ ਲੋਕੀ ਕਹਿੰਦੇ ਸੀ ਨਾ ਜਾਇਓ ਇੰਜ ਹੋਏਗਾ ਉਂਝ ਹੋਏਗਾ ਆਪਣਾ ਖਿਆਲ ਰੱਖਿਓ ਪਰ ਅਸੀਂ ਵੇਖ ਲਓ ਇਹਨਾਂ ਦੀ ਮੁਸਕਰਾਹਟ ਦੱਸਦੀ ਪਈ ਹੈ ਕਿ ਅਸੀਂ ਇਹਨਾਂ ਨੂੰ ਕਿਹੋ ਜਿਹਾ ਟਰੀਟ ਕੀਤਾ ਹੈ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ